ਬਾਰਡਰ ਕ੍ਰਾਸਿੰਗ ਨੂੰ ਲੈ ਕੇ ਕਈ ਸਵਾਲ ਆਉਂਦੇ ਆ, ਅਸਾਈਲਮਸ ਨੂੰ ਲੈ ਕੇ ਜਿਹੜੇ ਕਈ ਸਵਾਲ ਆ ਰਹੇ ਆ ਵੀ ਉੱਥੇ ਕਿੱਦਾਂ ਦਾ ਬਾਰਡਰ ਕ੍ਰਾਸਿੰਗ ਦੇ ਉੱਤੇ ਕਿੱਦਾਂ ਦਾ ਮਾਹੌਲ ਆ ਕੇ ਸਿੱਧਾ ਅਪਲਾਈ ਕਰ ਰਹੇ ਆ, ਸਵਾਲ ਜਵਾਬ ਹੁੰਦੇ ਆ, ਬਿਆਨ ਵਗੈਰਾ ਜਿਨ੍ਹਾਂ ਨੂੰ ਆਖਿਆ ਜਾਂਦਾ ਵੀ ਉਹ ਹੋ ਰਹੇ ਆ। ਕੀ ਅਪਡੇਟਸ ਆ ਤੁਹਾਡੇ ਕੋਲ ਇਸ ਬਾਰੇ? ਜੀ ਹੁਣ ਜਿਹੜੇ ਤਾਂ ਪ੍ਰੋਸੈਸ ਤੋਂ ਲੰਘੇ ਉਹਨਾਂ ਨੂੰ ਤਾਂ ਪਤਾ ਹੀ ਹੈ, ਉਹਨਾਂ ਦੇ ਲਈ ਖਬਰ ਨਹੀਂ, ਇਹ ਉਹਨਾਂ ਦੇ ਲਈ ਹੈ ਜਿਹੜੇ ਇੱਥੇ ਸੁਣ ਰਹੇ ਆ। ਤੇ ਸਾਨੂੰ ਇਹਦੀ ਖਬਰ ਕਿੱਦਾਂ ਮਿਲਦੀ ਹੈ? ਸਾਨੂੰ ਵੀ ਜਿਹੜੇ ਕਲਾਇੰਟ ਆਉਂਦੇ ਆ ਕੁਛ ਉਹਨਾਂ ਤੋਂ ਸੁਣੀਦਾ ਕਿ ਕਿੱਦਾਂ ਆਏ ਤੁਸੀਂ, ਕੀ ਹੈ ਹਨਾ, ਜਿਹੜੀ ਵਾਰਤਾਲਾਪ ਹੁੰਦੀ ਹੈ ਜੀ। ਜਿੰਨਾ ਕੁ ਪ੍ਰੋਸੈਸ ਸਮਝ ਆਉਂਦਾ ਉਹ ਇਹ ਸੀਗਾ ਕਿ ਕੋਵਿਡ ਕਰਕੇ ਬੜੇ ਲੋਕੀ ਜਿਹੜੇ ਟੰਗੇ ਰਹੇ, ਟਾਈਟਲ 42 ਸੀਗਾ, ਸਾਰਾ ਰੋਕ ਟੋਕ ਸੀਗੀ ਕਾਫੀ, ਟਰੰਪ ਨੇ ਤਾਂ ਉਦਾਂ ਨਹੀਂ ਕੋਈ ਆਣ ਦਿੱਤਾ। ਸੋ ਇੱਕ ਬੈਕਲੌਗ ਜਿਹਾ 2 ਸਾਲਾਂ ਦਾ ਬਣਿਆ ਹੋਇਆ ਸੀਗਾ, ਲੋਕੀ ਕਾਫੀ ਮਿਲੀਅਨਸ ਦੇ ਵਿੱਚ ਹੀ ਸੀਗੇ। ਹੁਣ ਸਹੀ ਅੰਕੜਾ ਤੇ ਕਿਸੇ ਨੂੰ ਪਤਾ ਨਹੀਂ, ਅੰਦਾਜ਼ਾ ਲਾਇਆ ਜਾ ਰਿਹਾ ਕਿ ਇਸ ਸਾਲ ਦੇ ਅੰਦਰ ਅੰਦਰ 2 ਮਿਲੀਅਨ ਲੋਕੀ ਜਿਹੜੇ ਸੀਗੇ ਕੱਚੇ ਤੌਰ ਤੇ ਅਮਰੀਕਾ ਦੇ ਵਿੱਚ ਆਏ ਆ। ਤੇ ਹੁਣ ਜਿਹੜੀਆਂ ਸੁਣੀਦੀਆਂ ਕਿ ਇੰਡੀਆ ਤੋਂ ਕਿੱਦਾਂ ਆਏ ਆ, ਜਦੋਂ ਆਪਣਾ ਕੇਸ ਪ੍ਰੈਜ਼ੈਂਟ ਕਰਦੇ ਆ, ਸੋ ਕੀ ਹੋਇਆ ਕਿ ਜਿਹੜੇ ਟਰੈਵਲ ਏਜੰਟ ਸੀਗੇ ਉਹਨਾਂ ਦੇ ਹੱਥ ਕਹਿੰਦੇ ਲੱਗਿਆ ਕੋਈ ਫਾਰਮੂਲਾ ਕਿ ਸਿੱਧੇ ਉਹ ਡਾਇਰੈਕਟ ਯੂਰਪ ਦੀ ਫਲਾਈਟ ਕਰਾ ਸਕਦੇ ਸੀਗੇ, ਯੂਰਪ ਤੋਂ ਮੈਕਸੀਕੋ ਦੀ ਫਲਾਈਟ ਕਰਾ ਸਕਦੇ ਸੀਗੇ। ਕਿ ਉਹ ਜਿਹੜਾ ਡੋਂਕੀ ਵਾਲਾ ਸਿਸਟਮ ਸੀਗਾ, ਲੋਕਾਂ ਨੂੰ ਹਾਰਡਸ਼ਿਪ ਆਉਂਦੀ ਸੀ, ਪੈਦਲ ਤੁਰ ਕੇ ਆਉਂਦੇ ਸੀ, ਉਹ ਵਾਲਾ ਸਿਸਟਮ ਇੱਕ ਤਾਂ ਚੱਕਿਆ ਗਿਆ ਫॉर ਵਾਟਐਵਰ ਰੀਜ਼ਨ। ਤੇ ਉਹਦੇ ਕਰਕੇ ਕੀ ਸੀਗਾ ਕਿ ਕਾਫੀ ਲੋਕਾਂ ਲਈ ਉਹਨਾਂ ਨੂੰ ਲੱਗਿਆ ਕਿ ਸ਼ਾਇਦ ਰਿਸਕ ਘਟ ਗਿਆ, ਹਨਾ, ਲੋਕਾਂ ਚਲੋ ਰਿਸਕ ਲੈ ਕੇ ਵੀ ਆ ਜਾਣਾ ਸੀਗਾ। ਜੀ ਜੀ। ਤੇ ਕਾਫੀ ਏਜੰਟ ਦਾ ਇਦਾਂ ਸੂਤ ਲੱਗਾ ਕਿ ਜਿਹੜੀਆਂ ਯੂਰਪ ਤੋਂ ਉਹਨਾਂ ਨੇ ਡਾਇਰੈਕਟ ਫਲਾਈਟਾਂ ਜਿਹੜੀਆਂ ਕਰਾਈਆਂ। ਹੁਣ ਇਹ ਜਿਹੜੀ ਗੱਲ ਆਪਾਂ ਕਰ ਰਹੇ ਹਾਂ, ਇਹ ਕਿਸੇ ਨੂੰ ਮੈਂ ਸਲਾਹ ਨਹੀਂ ਦੇ ਰਿਹਾ ਕਿ ਇਲੀਗਲ, ਸੋ ਇਹ ਹੈ ਕਿ ਗੱਲ ਨੂੰ ਸਮਝਣਾ ਵਾ, ਇਹ ਨਹੀਂ ਕਿ ਕਲਿੱਪ ਮੇਰੇ ਚੱਕ ਕੇ ਉਹਨੂੰ ਕੱਟ ਮੋੜ ਕੇ ਕਿ ਇਹ ਵਕੀਲ ਏਦਾਂ ਕਹਿ ਰਿਹਾ ਕਿ ਬਾਰਡਰ ਟੱਪ ਕੇ ਆ ਜਾਓ ਵੀ ਯੂਰਪ 'ਚ ਜਾ ਕੇ ਇੱਧਰ ਨੂੰ ਆ ਜਾਓ। ਆਹੋ, ਏਦਾਂ ਨਹੀਂ ਕਹਿੰਦੇ ਭਾਈ ਅਸੀਂ। ਸੋ ਸਾਡੇ ਏਦਾਂ ਕਿ ਹਰ ਸੈਟਰਡੇ ਨੂੰ ਪ੍ਰੋਗਰਾਮ ਆ, ਆਪਾਂ ਕਈ ਕੁਛ ਹੀ ਬੋਲੀਦਾ 2.5 ਘੰਟੇ। ਹੁਣ ਏਦਾਂ ਕਿ ਸਾਰਾ ਕੋਈ ਸਕ੍ਰਿਪਟਡ ਤਾਂ ਹੈ ਨਹੀਂ ਕਿ ਜੋ ਵੀ ਦਿਲ ਕਰਦਾ ਬੋਲ ਦਈਦਾ। ਸੋ ਏਦਾਂ ਕਿ ਵਿੱਚ ਕਿ ਮੈਂ ਦੇਖ ਰਿਹਾ, ਕਹਿੰਦਾ ਭਾਈ ਤੁਸੀਂ ਯਾਰ ਏਦਾਂ ਕਿਹਾ ਵਾ। ਉਹ ਮੈਂ ਕਿਹਾ ਤੂੰ ਯਾਰ ਕਿੱਥੋਂ ਦੀ 15-20 ਸੈਕਿੰਡ ਦਾ ਕਲਿੱਪ ਕਰਕੇ ਲਿਆਇਆ। ਉਹਦੇ ਵਿੱਚ ਕਲਿੱਪ ਦੇ ਵਿੱਚ ਇਹ ਸੀਗਾ ਕਿ ਇਹ ਨਕਲੀ ਅਸਾਈਲਮ ਦੇ ਕੇਸ ਜਿਹੜੇ ਆ ਉਹ ਫਾਈਲ ਕਰਦੇ ਆ, ਸਟੋਰੀ ਉਹ ਮੈਨੂੰ ਦਿਖਾਇਆ, ਕਹਿੰਦਾ ਭਾਜੀ ਯਾਰ ਤੁਸੀਂ ਏਦਾਂ ਕਿਹਾ। ਮੈਂ ਕਿਹਾ ਯਾਰ ਏਦਾਂ ਥੋੜਾ ਮੈਂ ਤੈਨੂੰ ਕਿਹਾ। ਮੈਂ ਕਿਹਾ ਪਹਿਲਾਂ ਪੂਰਾ 2 ਘੰਟੇ ਦਾ ਸੁਣ, ਫਿਰ ਮੈਨੂੰ ਦੱਸ ਕੇ ਕੀ ਮਤਲਬ ਆ, ਤੂੰ ਹੋਰ ਹੀ ਮਤਲਬ ਕੱਢੀ ਜਾਂਦਾ, ਹਨਾ। ਹਾਂ, ਮਤਲਬ ਇਹਦਾ ਇਹ ਹੈ ਕਿ ਇਹ ਦੱਸ ਰਿਹਾ ਕਿ ਹੋ ਕੀ ਰਿਹਾ, ਮਾਈਗ੍ਰੇਸ਼ਨ ਨਿਊਜ਼ ਦੇ ਰਹੇ ਤੁਹਾਨੂੰ। ਨਿਊਜ਼ ਇਹ ਹੈ ਕਿ ਉਹਨਾਂ ਦੇ ਯੂਰਪ ਦੇ ਵਿੱਚ ਏਜੰਟਾਂ ਦਾ ਜੈਕ ਲੱਗਾ ਸੀਗਾ, ਡਾਇਰੈਕਟ ਸਿੱਧੇ ਮੈਕਸੀਕੋ ਦੀਆਂ ਫਲਾਈਟਾਂ ਸੀਗੀਆਂ। ਉੱਤੋਂ ਉਹਨਾਂ ਨੂੰ ਬਾਈਡਨ ਮਿਲ ਗਿਆ। ਬਾਈਡਨ ਕਹਿੰਦਾ ਮੈਂ ਸਵਾਲ ਹੀ ਕੋਈ ਨਹੀਂ ਪੁੱਛਣਾ, ਮੈਂ ਬਾਰਡਰ ਤੋਂ ਆਉਣ ਤੋਂ, ਬਿਆਨ ਹੀ ਨਹੀਂ ਹੋਏ ਕਈਆਂ ਦੇ। ਤੇ ਪਹਿਲਾਂ ਲੋਕੀ ਡਰਦੇ ਸੀਗੇ ਕਿ ਆਪਣੇ ਬਿਆਨ ਹੋਣੇ ਆ ਏਦਾਂ, ਹੁਣ ਕਹਿੰਦੇ ਯਾਰ ਆਪਣੇ ਭਾਜੀ ਬਿਆਨ ਹੀ ਨਹੀਂ ਹੋ ਰਹੇ, ਕੀ ਚੱਕਰ ਆ। ਕਈ ਲੋਕਾਂ ਨੇ ਇਹ ਵੀ ਦੱਸਿਆ ਕਿ ਬਾਰਡਰ ਤੇ ਜਦੋਂ ਗੱਡੀ ਲੈ ਕੇ ਆਉਂਦੇ ਸੀ, ਉਹ ਕਹਿੰਦਾ ਕਿ ਕਾਫੀ ਲੋਕਾਂ ਨੇ ਦੱਸਿਆ, ਉਹ ਕਹਿੰਦਾ ਕਿ ਗੱਡੀ ਮੇਰੀ ਭਰ ਗਈ ਹੈ, ਕਹਿੰਦਾ ਤੇਰੀ ਮਰਜ਼ੀ ਹੈ, ਕਹਿੰਦਾ ਵਾਪਸ ਜਾਣਾ ਵਾਪਸ ਚਲ ਜਾ ਮੈਕਸੀਕੋ, ਅਮਰੀਕਾ ਜਾਣਾ ਅਮਰੀਕਾ ਚਲ ਜਾ, ਕਹਿੰਦਾ ਮੇਰੇ ਕੋਲ ਕਹਿੰਦਾ ਟਾਈਮ ਨਹੀਂ, ਨਾ ਮੇਰੇ ਕੋਲ ਜਗ੍ਹਾ ਵਾ ਤੇ ਨਾ ਦੁਬਾਰਾ ਗੇੜਾ ਮਾਰਨਾ। ਤੇ ਉਹ ਕਹਿੰਦਾ ਸਿੱਧੇ ਇਹਨੂੰ ਕਹਿੰਦਾ ਆਪਾਂ ਕੁਝ ਕਰ ਨਹੀਂ ਸਕਦੇ, ਚਲ ਜਾਓ। ਕਾਫੀ ਲੋਕੀ ਏਦਾਂ ਸੀਗੇ, 1-1, 2-2, 3-3 ਦਿਨ ਚ ਪ੍ਰੋਸੈਸ ਕਰਕੇ ਛੱਡੇ। ਜਿਹੜੇ ਫੈਮਿਲੀ ਵਾਲੇ ਸੀਗੇ, ਹਸਬੈਂਡ ਵਾਈਫ ਬੱਚਿਆਂ ਨਾਲ ਆ ਰਹੇ ਸੀਗੇ, ਉਹ ਸਿੱਧੇ ਹੀ ਕਈਆਂ ਨੂੰ ਤਾਂ ਕੁਝ ਘੰਟੇ ਚ ਹੀ ਕਿ ਏਲੀਅਨ ਨੰਬਰ 2 ਉਹ ਕਰੋ ਛੱਡਿਆ। ਕਈ ਲੋਕੀ ਏਦਾਂ ਦੇ ਆਏ ਕਿ ਉਹਨਾਂ ਦੀਆਂ ਅਜੇ ਤੱਕ ਫਾਈਲਾਂ ਨਹੀਂ ਇਮੀਗ੍ਰੇਸ਼ਨ ਨੇ ਕੋਰਟ ਦੇ ਵਿੱਚ ਭੇਜੀਆਂ, ਕਿ ਇੰਨੇ ਜ਼ਿਆਦਾ ਲੋਕੀ ਆ ਗਏ ਕਿ ਐਂਟੀ ਏਜਨ ਨੂੰ ਕਹਿੰਦੇ ਨੋਟਿਸ ਟੂ ਅਪੀਅਰ, ਉਹ ਨਹੀਂ ਫਾਈਲ ਹੋਏ, ਉਹਨਾਂ ਨੂੰ ਅਸਾਈਲਮ ਆਫਿਸ ਮੂਹਰੇ ਲਾਣਾ ਪੈ ਰਿਹਾ ਕੇਸ। ਤੇ ਓਬਵੀਅਸਲੀ ਕਿਉਂਕਿ ਜਦੋਂ ਇੰਨੇ ਜ਼ਿਆਦਾ ਹਜ਼ਾਰਾਂ ਦੇ ਵਿੱਚ ਲੋਕੀ ਜਦੋਂ ਆ ਜਾਂਦੇ ਆ, ਤੇ ਜਿਹੜੀ ਸਰਕਾਰ ਆ ਉਹਨਾਂ ਦੇ ਮੁਲਾਜ਼ਮ ਘੱਟ ਆ, ਉਹਨਾਂ ਕੋਲ ਵੀ ਪ੍ਰੋਸੈਸ ਕਰਨ ਦਾ ਟਾਈਮ ਨਹੀਂ ਸੀਗਾ। ਸੋ ਬੌਂਡ ਹੀਅਰਿੰਗ ਵਗੈਰਾ ਪਹਿਲਾਂ ਤਾਂ ਸਿੱਧੇ ਹੀ ਬਿਨਾਂ ਬੌਂਡ ਦੇ ਕਾਫੀ ਲੋਕੀ ਛੱਡੇ, ਹਨਾ। ਤੇ ਇਹ ਇੱਕ ਪੇਸ਼ਾ ਹੁੰਦਾ ਸੀਗਾ, ਵਕੀਲ ਕੰਮ ਕਰਦੇ ਸੀਗੇ, ਬੌਂਡ ਹੀਅਰਿੰਗ ਵਾਲਾ ਵਕੀਲ ਹੁੰਦਾ ਸੀਗਾ, ਬੌਂਡ ਦੇ ਕੇਸ ਕਰਦੇ ਸੀਗੇ। ਸੋ ਮੈਨੂੰ ਲੱਗਿਆ ਨਹੀਂ ਉਹਨਾਂ ਦਾ ਸਾਲ 2 ਸਾਲ ਤੋਂ ਬਾਹਲਾ ਕੰਮ ਚੱਲਿਆ ਹੋਣਾ, ਕਿਉਂਕਿ ਬੌਂਡ ਪਏ ਨਹੀਂ। ਹੁਣ ਰੀਸੈਂਟਲੀ ਜੇ ਆ ਕੇ ਬੌਂਡ ਜਿਹੜੇ ਉਹ ਪੈਣੇ ਸ਼ੁਰੂ ਹੋਏ ਆ। ਪਹਿਲਾਂ ਬਹੁਤ ਸੌਖੇ ਸੀ, ਉਹ ਵੀ ਬੌਂਡ ਉਹ ਛੱਡ ਰਹੇ ਸੀਗੇ। ਕਿਉਂ ਛੱਡ ਰਹੇ ਸੀ? ਕਿਉਂਕਿ ਲੋਕੀ ਬਹੁਤ ਪਿੱਛੋਂ ਆ ਰਹੇ ਸੀ, ਜੇਲ੍ਹਾਂ 'ਚ ਕਿੰਨੀਆਂ ਕਿ ਜੇਲ੍ਹਾਂ ਭਰ ਲੈਣ ਉਹ ਵੀ, ਕਿਉਂਕਿ ਜਗ੍ਹਾ ਤਾਂ ਫਿਰ ਵੀ ਉਹਨਾਂ ਕੋਲ ਲਿਮਿਟਡ ਆ। ਲਿਮਿਟਡ ਹੀ ਆ। ਹੁਣ ਏਦਾਂ ਕਿ ਫਾਸਟ ਫਾਰਵਰਡ ਕੀ ਆ ਕਿ ਹੁਣ ਅਗਸਤ ਦੇ ਵਿੱਚ ਹੁਣ ਸਾਨੂੰ ਦੇਖਣ ਨੂੰ ਮਿਲ ਰਿਹਾ ਟਾਈਟ ਹੋ ਰਿਹਾ ਸ਼ਿਕੰਜਾ, ਸਵਾਲ ਜਵਾਬ ਪੁੱਛ ਰਹੇ ਆ, ਠੀਕ ਹੈ, ਬਿਆਨ ਵੀ ਫੇਲ ਹੋ ਰਹੇ ਆ। ਤੇ ਕਈਆਂ ਨੂੰ ਜੱਜ ਦੇ ਕੋਲ ਜਿਹੜੀ ਸੋ ਇਹਦਾ ਦੱਸਦੀ ਹੈ ਕਿ ਜਦੋਂ ਬਿਆਨ ਫੇਲ ਹੋ ਜਾਂਦੇ, ਜੇ ਬਿਆਨ ਫੇਲ ਹੋ ਜਾਂਦੇ, ਤੁਹਾਡੇ ਕੋਲ ਇੱਕ ਅਪੀਲ ਕਰਨ ਦਾ ਹੱਕ ਹੁੰਦਾ ਜੱਜ ਦੇ ਕੋਲ। ਜੇ ਤੁਸੀਂ ਉਹ ਅਪੀਲ ਕਰ ਲਓ, ਉਹ ਅਪੀਲ ਵੀ ਤੁਸੀਂ ਜੇ ਫੇਲ ਹੋ ਗਈ, ਤੁਹਾਡੀ ਜੱਜ ਦੇ ਕੋਲ ਅਪੀਲ ਫੇਲ ਹੋ ਗਈ, ਤੇ ਵਿਜੇ ਕੁਮਾਰ ਵਾਲਾ ਜਿਹੜਾ ਕੇਸ ਸੀਗਾ ਸ਼੍ਰੀਲੰਕਾ ਵਾਲੇ ਦਾ, ਆਪਾਂ ਉਹਦੇ ਹਿਸਾਬ ਨਾਲ ਹੁਣ ਅੱਗੇ ਉੱਪਰ ਹੋਰ ਅਪੀਲ ਨਹੀਂ ਹੋ ਸਕਦੀ। ਪਹਿਲਾਂ ਜਿੱਦਾਂ BIA ਕੋ, ਸਰਕਟ ਕੋਰਟ ਕੋ ਚਲ ਜਾਂਦੇ ਸੀਗੇ, ਹੁਣ ਤੁਹਾਡੇ ਕੋਲ ਸਿਰਫ ਇੱਕੋ ਅਪੀਲ ਦਾ ਮੌਕਾ। ਤੇ ਹੁਣ ਆਪਾਂ ਸੁਣਿਆ ਕਿ ਬਿਆਨ ਲੈ ਰਹੇ ਆ, ਕਈ ਧੱਕੇ ਨਾਲ ਮਾੜਾ ਮੋਟਾ ਫੇਲ ਕਰਕੇ ਜੱਜ ਦੇ ਕੋਲ ਚਲ ਜਾਂਦੇ ਆ। ਜੱਜ ਦਾ ਏਦਾਂ ਕਿ ਜੱਜਾਂ ਦਾ ਆਪਣਾ ਆਪਣਾ ਸੁਭਾਅ ਆ। ਜ਼ਿਆਦਾਤਰ ਲੁਈਜ਼ੀਆਨਾ, ਜਾਰਜੀਆ ਜਿਹੜੇ ਇਹ ਕੈਂਪ, ਇਹ ਜਿਹੜੇ ਕੋਰਟ ਆ ਉਧਰਲੇ ਹੁੰਦੇ ਆ। ਸੋ ਉਹ ਤੁਹਾਡੀ ਹੁਣ ਕਿਸਮਤ ਆ
ਕਿ ਜੱਜ ਤੁਹਾਨੂੰ ਕਿੱਦਾਂ ਦਾ ਮਿਲਿਆ। ਕਈ ਵਾਰੀ ਪਾਸ ਕਰ ਦਿੰਦੇ ਆ, ਕਈ ਵਾਰੀ ਉਹਨਾਂ ਨੇ ਬਿਨਾਂ ਮਤਲਬ ਤੋਂ ਹੀ ਜੇ ਉਹਨਾਂ ਨੇ ਕਿਹਾ ਕਿ ਨਹੀਂ ਆਪਾਂ ਪਾਸ ਕਰਨਾ, ਉਹਨਾਂ ਨੇ ਤੁਹਾਡੀ ਗੱਲ ਸੁਣਨੀ, 10 ਕੁ ਮਿੰਟ ਦੀ ਹੀਅਰਿੰਗ ਹੁੰਦੀ ਆ ਤੁਹਾਡੀ, ਤੇ ਜੇ ਨਹੀਂ ਉਹਨਾਂ ਨੇ ਛੱਡਿਆ ਤਾਂ ਉਹ ਕਈਆਂ ਦੇ ਕੇਸ ਜਿਹੜੇ ਸੀਗੇ ਡਿਨਾਈ ਵੀ ਉਹਨਾਂ ਨੇ ਕਰਨੇ ਸ਼ੁਰੂ ਕਰ ਦਿੱਤੇ ਆ। ਸੋ ਆਪਾਂ ਕੀ ਦੇਖਿਆ ਕਿ ਜਿਹੜੇ ਲੋਕ ਆ ਕਈ ਉਹਨਾਂ ਨੂੰ ਹੁਣ ਕਈ ਸਵਾਲ ਪੁੱਛਦੇ ਕਿ ਭਾਜੀ ਮੈਨੂੰ ਸਟੋਰੀ ਦਾ ਪਤਾ ਹੋਣਾ ਚਾਹੀਦਾ ਕਿ ਨਹੀਂ ਪਤਾ ਹੋਣਾ ਚਾਹੀਦਾ। ਮੈਂ ਸਟੋਰੀ ਦਾ ਕੀ ਪਤਾ ਹੋਣਾ ਚਾਹੀਦਾ, ਤੇਰਾ ਕੇਸ ਆ, ਜੇ ਤੇਰੇ ਨਾਲ ਹੋਇਆ ਤੈਨੂੰ ਹਰ ਟਾਈਮ ਤੈਨੂੰ ਪਤਾ ਹੋਣਾ ਚਾਹੀਦਾ ਕਿ ਤੇਰੇ ਨਾਲ ਕੀ ਹੋਇਆ ਵਾ, ਹਨਾ। ਤੇ ਜਿਹੜਾ ਵੀ ਬੰਦਾ ਆ ਰਿਹਾ ਕੋ ਸਵਾਲ ਜਵਾਬ ਪੁੱਛੇ ਜਾਊਗੇ ਪੂਰੇ। ਚਾਂਸ ਹੁਣ ਇਹ ਹੈ ਕਿ ਤੁਹਾਨੂੰ ਜੱਜ ਮੂਹਰੇ ਪੇਸ਼ ਹੋਣਾ ਪੈ ਸਕਦਾ, ਕਿਉਂਕਿ ਇਹਨਾਂ ਨੇ ਟਾਈਟ ਕਰਨਾ ਸ਼ੁਰੂ ਕਰਤਾ ਕੰਮ। ਸਲਾਈਟਲੀ ਜਿਹੜਾ ਵੋਲਿਊਮ ਉਹਦੇ ਵਿੱਚ ਡ੍ਰੌਪ ਹੋਇਆ। ਪਹਿਲਾਂ ਕੀ ਸੀਗਾ ਕਿ ਜਿਹੜੇ ਲੋਕੀ ਉਹ ਸਾਨੂੰ ਦੱਸਦੇ ਸੀਗੇ ਕਿ ਮੰਨ ਲਓ ਕੋਈ ਬੰਦਾ ਕੋਈ ਏਜੰਟ ਆ, ਉਹ 50 ਲੱਖ ਰੁਪਏ ਲੈ ਰਿਹਾ ਸੀਗਾ, ਮੈਨੂੰ ਪਤਾ ਨਹੀਂ ਕੀ ਰੇਟ ਰੂਟ ਚੱਲਦਾ ਇਹਨਾਂ ਦਾ, ਮੰਨ ਲਓ ਉਹ ਲੈ ਰਿਹਾ ਸੀਗਾ। ਉਹ ਜਿਹੜੇ ਏਜੰਟ ਸੀਗੇ ਇੰਡੀਆ ਦੇ, ਉਹ ਕੀ ਕਰਦੇ ਸੀਗੇ ਕਿ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਉੱਥੇ ਹੁਣ ਅਮਰੀਕਾ ਦੇ ਵਿੱਚ ਬੌਂਡ ਨਹੀਂ ਪੈਂਦਾ, ਹੁਣ ਇਹਨਾਂ ਦਾ ਉੱਥੋਂ ਦੀ 10-20 ਹਜ਼ਾਰ ਡਾਲਰ ਬਚ ਜਾਣਾ ਵਾ, ਉਹਨਾਂ ਨੇ ਕੀ ਕੀਤਾ ਕਿ ਉਹਨਾਂ ਨੇ ਆਪਣੀਆਂ ਫੀਸਾਂ ਜਿਹੜੀਆਂ ਦੱਸਦੇ ਕਿ ਭਾਜੀ ਉਹਨਾਂ ਨੇ ਆਪਣੀ ਫੀਸ ਵਧਾਤੀ ਇੰਡੀਆ ਦੇ ਵਿੱਚ। ਉਹ ਕਹਿੰਦੇ ਤੁਹਾਡਾ ਕਿਹੜਾ ਹੁਣ ਬੌਂਡ ਪੈਣਾ ਵਾ, ਤੇ ਉਹ ਏਜੰਟ ਨੇ ਆਪਣੀਆਂ ਫੀਸਾਂ ਵਧਾਤੀਆਂ ਕਿ ਇਹ ਤਾਂ ਸਿੱਧੇ ਚੱਲ ਜਾਣੇ ਆ। ਤਾਂ ਉਹਨਾਂ ਨੇ ਜਿਹੜਾ ਉਹਨਾਂ ਨੂੰ ਇੱਥੋਂ ਪੈਸਾ ਬਚਦਾ ਹੋਣਾ ਬੌਂਡ ਬੂੰਡ ਵਾਲਾ, ਉਹਨਾਂ ਨੇ ਆਪਣੇ ਇੰਡੀਆ ਜਿਹੜੇ ਏਜੰਟ ਭੇਜਦੇ ਸੀ ਉਹਨਾਂ ਨੇ ਆਪਣੇ ਉਹ 'ਚ ਐਡ ਕਰਕੇ ਆਪਣੀ ਫੀਸ ਵਧਾ ਕੇ ਭੇਜਣਾ ਸ਼ੁਰੂ ਕਰਤਾ। ਸੋ ਕੰਮ ਉਹਨਾਂ ਦਾ ਤਾਂ ਜਿੱਦਾਂ ਕਹਿ ਲਓ ਸੌਖਾ ਸੀ, ਡਾਇਰੈਕਟ ਫਲਾਈਟਾਂ। ਸੋ ਹੁਣ ਇਹ ਹੈ ਕਿ ਬੌਂਡ ਪੈ ਰਹੇ ਆ। 2 ਕੁ ਮਹੀਨੇ ਤੋਂ ਆਪਾਂ ਕੀ ਦੇਖਿਆ ਕਿ ਪਹਿਲਾਂ ਇਹ 2500 ਤੋਂ ਸ਼ੁਰੂ ਹੋਏਗੀ, 2500, 5000, 10000। ਹੁਣ ਏਦਾਂ ਵਿੱਚ ਕੇਸ ਜਿਹੜੇ ਕਈ ਆਏ ਆ, 20-20 ਹਜ਼ਾਰ ਡਾਲਰ ਵੀ ਬੌਂਡ ਜਿਹੜਾ ਪਿਆ ਵਾ ਕਈ ਸਾਰੇ। ਸੋ ਇਹ ਆਪਣਾ ਦੇਖ ਲਿਓ ਕਿ ਪੈਸਾ ਪੂਸਾ ਫਿਰ ਏਦਾਂ ਆ ਕਿ ਕਈਆਂ ਨੂੰ ਨਹੀਂ ਪੈਸਾ ਹੈਗਾ ਤਾਂ ਜੇਲ੍ਹ 'ਚੋਂ ਛੁੱਟ ਨਹੀਂ ਸਕਦੇ। ਸੋ ਸਾਰੇ ਜਣੇ ਨਾ ਸੋਚ ਕੇ ਆਇਆ ਕਿ ਬੌਂਡ ਨਹੀਂ ਪੈਣਾ, ਸਿੱਧੇ ਹੀ ਆਪਣਾ ਉਹਨਾਂ ਨੇ 2500 ਡਾਲਰ ਲੈ ਕੇ ਛੱਡ ਦੇਣਾ ਜਾਂ ਏਦਾਂ। ਉਹ ਹੁਣ ਚੇਂਜ ਹੋ ਰਿਹਾ। ਬਾਕੀ ਜਿੱਦਾਂ ਖਬਰ ਮਿਲੂਗੀ, ਜਿਹੜੀ ਬੌਂਡ ਹੀਅਰਿੰਗ ਤੋਂ ਜੋ ਨਿਊਜ਼ ਮਿਲੂਗੀ ਆਪਾਂ ਦੱਸ ਦੇਵਾਂਗੇ ਤੁਹਾਨੂੰ ਇੱਥੇ। ਜੇ ਕੋਈ ਬੰਦਾ ਬੌਂਡ ਤੇ ਛੁੱਟਿਆ, ਜੇ ਕਿਸੇ ਨੂੰ ਬਹੁਤ ਜ਼ਿਆਦਾ ਬੌਂਡ ਪਿਆ ਹੈਗਾ, ਉਹ ਆਪਣਾ ਸਾਨੂੰ ਮੈਸੇਜ ਕਰ ਦੇਵੇ ਇੱਥੇ ਜਿਹੜੀ ਲਾਈਵ ਚੈਟ ਆ, ਜਾਂ ਫਿਰ ਆਪਣਾ ਕਾਲ ਕਰਕੇ ਦੱਸ ਦਿਓ। ਤਾਂ ਹੁਣ ਇੱਕ ਨੇ ਦੱਸਿਆ ਕਿ ਬੌਂਡ 1500 ਡਾਲਰ ਦਾ ਕਿਸੇ ਨੂੰ ਪਿਆ। ਸੋ ਚਲੋ 1500 10,000 ਮੈਨੇਜੇਬਲ ਆ। ਜੇ ਕਿਸੇ ਨੂੰ ਜ਼ਿਆਦਾ ਬੌਂਡ ਪਿਆ, ਸਾਨੂੰ ਖਬਰ ਸ਼ੇਅਰ ਕਰੋ ਤਾਂ ਕਿ ਸਾਨੂੰ ਪਤਾ ਲੱਗੇ ਕਿ ਕੀ ਹੋ ਰਿਹਾ। ਸੋ ਸਾਡੇ ਇੱਕ ਕਲਾਇੰਟ ਨੂੰ 20,000 ਡਾਲਰ ਦੇ ਕਰੀਬ ਬੌਂਡ ਪਿਆ ਸੀਗਾ। ਸੋ ਇਹ ਲੇਟੈਸਟ ਬਾਰਡਰ ਕ੍ਰੋਸਿੰਗ ਦੀ ਖਬਰ ਆ।